अस्सलाम वालेकुम नाजरीन ਸਾਡੇ ਨਾਲ ਇਸ ਟਾਈਮ ਮੌਜੂਦ ਨੇ ਸਾਡੇ 7 ਸਮੁੰਦਰੋਂ ਪਾਰ ਆਏ ਮਹਿਮਾਨ ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਆਖਨੇ ਆ ਕਿ ਉਹਨਾਂ ਨੇ ਇਸ ਧਰਤੀ ਤੇ ਕਦਮ ਪਾਏ ਤੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਇਹਨਾਂ ਨਾਲ ਅੱਜ ਗੱਲਬਾਤ ਸਾਂਝੀ ਕਰ ਸਕੀਏ। ਸਰ ਜੀ ਤੁਹਾਡਾ ਨਾਮ ਕੀ ਹੈ, ਕਿੱਥੋਂ ਆਏ ਜੇ, ਆਪਣੇ ਬਾਰੇ ਥੋੜਾ ਇੰਟਰਵਿਊ ਔਰ ਉਸ ਤੋਂ ਬਾਅਦ ਪੰਜਾਬੀ ਦਾ ਇੰਨਾ ਸ਼ਗਨ ਕਿ 7 ਸਮੁੰਦਰ ਪਾਰ ਕਰਕੇ ਆ ਗਏ ਹੋ। ਮੈਂ ਪਹਿਲੀ ਵਾਰ ਨਹੀਂ ਜੀ, ਮੈਂ ਤੀਜੀ ਚੌਥੀ ਵਾਰ ਆ ਗਿਆ। ਪਹਿਲੀ ਕਾਨਫਰੰਸ ਤੇ ਵੀ ਆਇਆ ਸੀ। ਠੀਕ ਹੈ। ਉਸ ਤੋਂ ਪਹਿਲਾਂ ਮੈਂ 2002-03 ਚ ਵੀ ਆਇਆ ਸੀਗਾ। ਠੀਕ ਹੈ। ਤੇ ਉਦੋਂ ਵੀ ਵਰਲਡ ਪੰਜਾਬੀ ਕਾਨਫਰੰਸ ਤੇ ਆਇਆ ਸੀਗਾ। ਸਹੀ। ਫਿਰ ਇੱਕ ਵਾਰ ਵਿੱਚ ਆਇਆ ਸੀ ਫਿਰ। ਕਾਫੀ ਡਾਢੀ ਮੋਹ ਹੈ ਤੁਹਾਡੀ ਬਿਲਕੁਲ ਜੀ, ਬਿਲਕੁਲ ਪੰਜਾਬ ਨਾਲ ਮੋਹ ਨਹੀਂ ਹੋਣਾ ਤੇ ਹੋਰ ਕਿਹੜੀ ਚੀਜ਼ ਨਾਲ, ਸਾਡੀ ਮਿੱਟੀ ਆ ਨਾ। ਕੀ ਬਾਤ ਹੈ। ਮੈਂ ਰਹਿੰਦਾ ਕੈਨੇਡਾ ਵਿੱਚ ਹਾਂ। ਇੰਦਰਜੀਤ ਸਿੰਘ ਬੈਂਸ ਮੇਰਾ ਨਾਮ ਆ। ਠੀਕ ਹੈ। ਮਿਊਜ਼ਿਕ ਪ੍ਰੋਡਿਊਸਰ ਆ ਮੈਂ। ਵਾਹ ਵਾਹ ਵਾਹ। ਹਾਂ, ਮੈਂ ਕਾਫੀ ਵੱਡੇ ਸਟਾਰ ਇੰਡਸਟਰੀ ਨੂੰ ਦਿੱਤੇ ਆ। ਕੀ ਬਾਤ। ਜੈਜ਼ੀ ਵੀ ਉਹਨਾਂ ਚੋਂ ਇੱਕ ਆ। ਵਾਹ ਵਾਹ ਵਾਹ। ਮਨਮੋਹਨ ਵਾਰਸ, ਮਦਨ ਮੱਦੀ। ਸੋ ਇਹ ਕਾਫੀ ਮੈਨੂੰ ਹੋ ਗਏ 35 ਸਾਲ ਹੋ ਗਏ ਮਿਊਜ਼ਿਕ ਇੰਡਸਟਰੀ। ਕੈਨੇਡਾ ਦੀ ਸਭ ਤੋਂ ਪਹਿਲੀ ਕੈਨੇਡਾ ਅਮਰੀਕਾ ਦੀ ਮਿਊਜ਼ਿਕ ਕੰਪਨੀ ਸ਼ੁਰੂ ਕੀਤੀ ਸੀ। ਕੀ ਬਾਤ ਹੈ ਬੈਂਸ ਸਾਹਿਬ। ਤੇ ਹੁਣ ਅਸੀਂ ਰਣਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਪਲੇ ਕੈਨੇਡਾ 'ਚ ਦਿਖਾਇਆ। ਹੁਣ ਇੱਥੇ ਵੀ ਤੁਹਾਡੇ ਪਰਸੋਂ ਦਿਖਾਵਾਂਗੇ ਛੋਟਾ ਜਿਹਾ। ਫਿਰ ਇੱਕ ਅਸੀਂ ਫਿਲਮ ਅਨਾਉਂਸ ਕਰ ਰਹੇ ਹਾਂ ਅੱਜ, ਜਿਹਦਾ ਨਾਮ ਨਾਨਕ ਨਗਰੀ, ਜਿਹੜੀ ਪਾਕਿਸਤਾਨ 'ਚ ਤੇ ਕੈਨੇਡਾ 'ਚ ਬਣੇਗੀ। ਠੀਕ ਹੈ। ਕੀ ਹਾਂ, ਬਾਤ। ਥੋੜੀ ਬਹੁਤ ਚੰਡੀਗੜ੍ਹ 'ਚ ਵੀ ਸ਼ਾਇਦ ਬਣਾਵਾਂਗੇ। ਤੇ ਬਾਕੀ ਤਿੰਨੋਂ ਕੰਟਰੀਆਂ 'ਚ ਸਾਡਾ ਕੰਮ ਆ ਮੁਹੱਬਤ ਦਾ ਪੈਗਾਮ ਦੁਨੀਆ 'ਚ ਵੰਡਣਾ, ਕਿਉਂਕਿ ਮੁਹੱਬਤ ਤੋਂ ਵੱਡਾ ਦੁਨੀਆ 'ਚ ਕੋਈ ਧਰਮ ਨਹੀਂ। ਕੀ ਬਾਤ। ਹਾਂਜੀ। ਅੱਛਾ, ਨਾ ਸਾਡੇ ਚੈਨਲ ਦੇ ਰਾਹੀਂ ਇੱਕ ਪੈਗਾਮ ਦਿਓ ਜੀ। ਕਿ ਤੁਹਾਡਾ ਜਿਹੜਾ ਥੀਏਟਰ ਹੋ ਰਿਹਾ ਮਹਾਰਾਜਾ ਰਣਜੀਤ ਸਿੰਘ ਤੇ ਐਤਵਾਰ ਵਾਲੇ ਦਿਨ ਹਾਂਜੀ, Sunday ਨੂੰ ਹੋ ਰਿਹਾ। ਐਤਵਾਰ ਵਾਲੇ ਦਿਨ ਅਬਾਊਟ 3-4 ਵਜੇ ਦੇ ਕਰੀਬ। ਤੇ ਸਾਡੇ ਦੇਖਣ ਨੂੰ ਦੱਸੋ, ਸਾਡੇ ਰਾਹੀਂ ਉਹਨਾਂ ਨੂੰ ਕਹੋ ਕਿ ਸ਼ੇਖੂਪੁਰਾ ਦੀ ਧਰਤੀ ਤੋਂ ਜਿਹੜੇ ਬੰਦੇ ਨੇ ਆਣਾ ਹੋਵੇ ਨਾ, ਉਹਨੂੰ ਟਰਾਂਸਪੋਰਟ ਅਸੀਂ ਦਿਆਂਗੇ। ਵਾਹ ਜੀ ਵਾਹ, ਕੀ ਬਾਤ ਹੈ। ਸ਼ੇਖੂਪੁਰ ਵਾਲਿਓ, ਹੁਣ ਤੁਸੀਂ ਮੈਂ ਕਹਿੰਦਾ ਸਾਰਾ ਟੱਬਰ ਲੈ ਕੇ ਆ ਜਾਓ ਤੇ ਮੋਢੇ ਤੇ ਵੀ ਚੜ੍ਹ ਕੇ ਆਓ। ਆ ਤੇ ਇਹਨਾਂ ਦੇ 15-20 ਟਰੱਕ, ਕਾਰਾਂ, ਬੱਸਾਂ ਇੰਤਜ਼ਾਮ ਕਰਵਾ ਲਓ ਫਿਰ। ਤੇ ਅੱਜ ਪਤਾ ਲੱਗ ਜੇ ਲਾਹੌਰ ਦੇ ਵਿੱਚ ਫਿਰ ਕਿ ਬੱਲੇ ਬੱਲੇ ਹੋ ਗਈ ਪੰਜਾਬੀਆਂ ਦੀ। ਬੈਂਸ ਸਾਹਿਬ, ਇੱਕ ਪਰਸਨਲ ਜਿਹਾ ਸਵਾਲ, ਤੁਸੀਂ ਮਿਨਿਸਟਰ ਸਾਹਿਬ ਅੱਗੇ ਰਿਕੁਐਸਟ ਕੀਤੀ ਕਿ ਅਸੀਂ ਜਿਹੜੀ ਚਾਹੁੰਦੇ ਆ ਕਿ ਪੰਜਾਬੀ ਦੀ ਇੰਡਸਟਰੀ ਜਿਹੜੀ ਹੈ ਉਹਨੂੰ ਰਿਵਾਈਵ ਕੀਤਾ ਜਾਵੇ, ਇੱਧਰ ਦੇ ਆਰਟਿਸਟ ਉੱਧਰ ਜਾਣ, ਉੱਧਰ ਦੇ ਆਰਟਿਸਟ ਇੱਧਰ ਆਉਣ। ਇੱਕ ਮਿੱਟੀ ਦਾ ਮੋਹ ਹੈ, ਤੁਹਾਡੀ ਖਿੱਚ ਅੰਦਰੋਂ ਆਈ ਹੈ ਕਿ ਯਾਰ ਸਾਡਾ ਰਹਿਣ ਬਹਿਣ, ਸਾਡਾ ਕਲਚਰ, ਧਰਮ ਭਾਵੇਂ ਸਾਡਾ ਇੱਕ ਨਹੀਂ, ਲੇਕਿਨ ਇੱਕ ਜਿਵੇਂ ਤੁਸੀਂ ਕਿਹਾ ਪਿਆਰ ਦੀ ਭਾਸ਼ਾ ਦਾ ਕੋਈ ਧਰਮ ਨਹੀਂ ਹੁੰਦਾ। ਉਹ ਧਾਰਮਿਕ ਜਿਹੜੀਆਂ ਭਾਵਨਾਵਾਂ ਤੁਹਾਡੇ ਅੰਦਰ ਆਈਆਂ ਨੇ, ਤੁਸੀਂ ਐਡੀ ਲਲਕਾਰ ਕੇ ਕਿਹਾ ਕਿ ਮੇਰੇ ਵੱਲੋਂ ਤੁਹਾਨੂੰ ਆਫਰ ਹੈ, ਮੈਂ ਪ੍ਰੋਡਿਊਸਰ ਹਾਂ ਔਰ ਮੈਂ ਚਾਹੁੰਦਾ ਹਾਂ ਕਿ ਇਹ ਕੰਮ ਕੀਤਾ ਜਾ ਸਕੇ। ਆਇਆ ਕਿ ਇਸ ਚੀਜ਼ ਨੂੰ ਡੀਪੋਲਿਟੀਸਾਈਜ਼ ਕਰਕੇ ਸੋਚਣਾ ਚਾਹੀਦਾ ਹੈ ਕਿ ਯਾਰ ਛੋੜੋ ਪੋਲੀਟੀਸ਼ੀਅਨ ਨੂੰ, ਪੋਲੀਟਿਕਸ ਨੂੰ ਅਲੱਗਾ ਕਰਕੇ ਇੱਕ ਪੰਜਾਬ ਦੀ ਜਿਹੜੇ ਲੋਕਾਂ ਦੀ ਆਪਸ ਵਿੱਚ ਮੁਹੱਬਤ ਹੈ ਨਾ, ਉਹਨੂੰ ਵਧਾਵਾ ਦੇਣਾ ਚਾਹੀਦਾ। ਨਹੀਂ, ਅਸੀਂ ਉਹ ਤੇ ਕਰ ਹੀ ਰਹੇ ਹਾਂ। ਦੇਖੋ, ਜਦੋਂ ਨਾ ਹੁਣ ਤੁਹਾਡੇ ਲਾਹੌਰ ਦੀ ਪੰਜਾਬੀ ਇੰਡਸਟਰੀ ਜਿਹੜੀ ਆ ਬਹੁਤ ਵੱਡੀ ਸੀ, ਚੰਡੀਗੜ੍ਹ ਨਾਲੋਂ ਤੇ ਬਹੁਤ ਵੱਡੀ ਸੀ ਨਾ, ਤੇ ਅੱਜ ਕਿੱਥੇ ਗਈ? ਖਤਮ ਹੋ ਗਈ। ਠੀਕ ਹੈ ਨਾ। ਤੇ ਹੁਣ ਜੇ ਸਰਕਾਰਾਂ ਨਹੀਂ ਕੁਝ ਕਰਨਗੀਆਂ, ਹੈਲਪ ਨਹੀਂ ਕਰਨਗੀਆਂ, ਤੇ ਫਿਰ ਕਿਵੇਂ ਰਿਵਾਈਵ ਕਰਨਾ ਮੁਸ਼ਕਲ ਹੋ ਜਾਏਗਾ। ਨਹੀਂ, ਮੁਨਾਸਬ ਨਹੀਂ ਹੈ ਨਾ। ਸੋ ਇਸ ਕਰਕੇ ਸਰਕਾਰਾਂ ਦੇ ਕੋਲੋਂ ਹੈਲਪ, ਸਰਕਾਰਾਂ ਅਸੀਂ ਬਣਾਉਨੇ ਨਾ, ਆਪਣੇ ਕੰਟਰੀ ਦੇ ਜਾਂ ਆਪਣੇ ਸੂਬੇ ਦੇ ਬੈਨੀਫਿਟ ਲਈ ਬਣਾਉਨੇ ਆ ਨਾ। ਤੇ ਜੇ ਉਹਨਾਂ ਕੋਲੋਂ ਅਸੀਂ ਨਹੀਂ ਮੰਗਣਾ ਤੇ ਹੋਰ ਕਿਹਦੇ ਕੋਲ ਮੰਗਣਾ? ਹਾਂਜੀ, ਉਹ ਵੀ ਪੰਜਾਬ ਦੀ ਪੁੱਤਰ ਨੇ। ਸਾਡੀ ਹੁਣ ਜਿਹੜੀ ਵਜ਼ੀਰ ਆਲਾ ਹੈ, ਉਹ ਪੰਜਾਬ ਦੀ ਧੀ ਹੈ, ਅਸੀਂ ਉਹਨੂੰ ਹੀ ਕਹਿਣਾ, ਉਹਨੂੰ ਸਾਡੀ ਖਿੱਚ। ਉਹਨਾਂ ਦਾ ਤਾਂ ਮੈਂ ਸੁਣਿਆ, ਇੱਥੇ ਕੈਨੇਡਾ ਮੈਂ ਸੀਗਾ, ਸੁਣਿਆ ਕਿ ਉਹਨਾਂ ਨੇ ਪੰਜਾਬੀ ਲਈ 2-4 ਬਹੁਤ ਅੱਛੀਆਂ ਗੱਲਾਂ ਕੀਤੀਆਂ ਜ਼ੁਬਾਨ ਲਈ, ਔਰ ਅੱਜ ਤੇ ਇਹਨਾਂ ਨੇ ਅਨਾਉਂਸ ਹੀ ਕਰ ਦਿੱਤਾ ਨਾ। ਮੈਡਮ ਸੀਐਮ ਮਰੀਮ ਨਵਾਜ਼ ਸ਼ਰੀਫ ਸਾਹਿਬਾ ਨੇ ਜਿਹੜਾ ਨਾ ਇੱਕ ਲੈਟਰ ਇੰਪੋਜ਼ ਕਰ ਦਿੱਤਾ ਹੈ ਕਿ ਪੰਜਾਬੀ ਭਾਸ਼ਾ ਨੂੰ ਜਿਹੜਾ ਨਾ ਤੁਸੀਂ ਕਰਿਕੂਲਮ ਦਾ ਆਪਣਾ ਹਿੱਸਾ ਬਣਾਓ ਔਰ ਉਹਨੂੰ ਪੰਜਾਬੀ ਪੜ੍ਹੋ, ਪੜ੍ਹਾਓ ਔਰ ਉਹਨੂੰ ਜਿਹੜਾ ਨਾ ਲਾਗੂ ਕਰੋ। ਬੜਾ ਅੱਛਾ ਇਨੀਸ਼ੀਏਟਿਵ ਹੈ ਜੀ। ਤੇ ਤੁਹਾਡੇ ਵਰਗੇ ਇੰਟਰਨੈਸ਼ਨਲ ਪਰਸਨੈਲਿਟੀਜ਼ ਨਾਲ ਮਿਲਣਾ ਸਾਡੇ ਵਾਸਤੇ ਬੜੇ ਬਾਇਸ ਦਾ, ਤੁਹਾਡੇ ਨਾਲ ਮਿਲਣਾ ਸਾਡੇ ਲਈ ਵੀ ਫਖਰ ਦੀ ਗੱਲ ਹੈ। ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਬੜਾ ਅੱਛਾ ਲੱਗਾ ਜੀ, ਬੜਾ ਚੰਗਾ ਲੱਗਾ। ਸਭ ਨੂੰ ਪਿਆਰ ਮੁਹੱਬਤ ਤੇ ਸਭ ਨੂੰ ਦੁਆਵਾਂ ਸਭ ਲਈ। ਬਸ ਇੱਕ ਵਾਰ ਥੋੜੀ ਜਿਹੀ ਰਿਕੁਐਸਟ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਵੀ ਲੋਕਾਂ ਨੂੰ। ਬਿਲਕੁਲ ਜੀ, ਸਫਰਨੋਸ਼ ਸਫਰਨੋਸ਼ ਚੈਨਲ ਜਿਹੜਾ ਹੈ, ਇਹਨੂੰ ਸਬਸਕ੍ਰਾਈਬ ਵੀ ਕਰੋ, ਇਹਨੂੰ ਦੇਖਿਆ ਕਰੋ। ਇਹਦੇ ਤੇ ਪੰਜਾਬੀ ਦੀ ਗੱਲ ਹੁੰਦੀ ਆ, ਇਹਦੇ ਤੇ ਮੁਹੱਬਤ ਦੀ ਗੱਲ ਹੁੰਦੀ ਆ, ਇਹਦੇ ਤੇ ਆਪਸੀ ਪਿਆਰ ਦੀ ਗੱਲ ਹੁੰਦੀ ਆ। ਕੀ ਬਾਤ ਹੈ, ਜ਼ਿੰਦਾਬਾਦ ਸਰਦਾਰ ਜੀ, ਧੰਨਵਾਦ।